ਕਿਉਂਕਿ ਜਦੋਂ ਪੁਲਿਸ ਇਨਵੈਸਟੀਗੇਟ ਕਰ ਰਹੀ ਸੀ ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਨੂੰ, ਤਾਂ ਉਦੋਂ ਸ਼ਗਨਪ੍ਰੀਤ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਮੈਨੇਜਰ ਆ, ਉਹਦਾ ਨਾਂ ਆਉਂਦਾ ਵਿੱਚ। ਤੇ ਉਸ ਤੋਂ ਬਾਅਦ ਫਿਰ ਜਿਹੜਾ ਲਾਰੈਂਸ ਗਰੁੱਪ ਆ, ਉਹ ਕਹਿੰਦਾ ਕਿ ਇਸ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਜਿਹੜਾ ਸਿੱਧੇ ਤੌਰ ਤੇ ਇਨਵੋਲਵ ਸੀਗਾ ਆਪ ਹੀ। ਹੂੰ। ਜਿਹੜੀ ਉਹਨਾਂ ਨੇ ਫੇਸਬੁੱਕ ਪੋਸਟ ਪਾਈ ਹੈ। ਹੁਣ ਜਿਹੜੀ ਗੋਲਡੀ ਬਰਾੜ ਦੀ ਫੇਸਬੁੱਕ ਪੋਸਟ ਹੈ ਤੇ ਜਿਹੜੀ ਲਾਰੈਂਸ ਬਿਸ਼ਨੋਈ ਗਰੁੱਪ ਦੀ ਫੇਸਬੁੱਕ ਪੋਸਟ ਆ, ਉਹ ਕਹਿੰਦੀ ਵੀ ਗੁਰਲਾਲ ਬਰਾੜ ਸੀਗਾ ਗੋਲਡੀ ਬਰਾੜ ਦਾ ਭਰਾ। ਹੂੰ। ਗੁਰਲਾਲ ਬਰਾੜ ਤੇ ਵਿੱਕੀ ਮਿੱਡੂ ਖੇੜਾ ਦੇ ਕਤਲ ਮਾਮਲੇ ਦੇ ਲਈ ਜਿਹੜਾ ਸਿੱਧੂ ਮੂਸੇਵਾਲਾ ਉਹ ਜ਼ਿੰਮੇਵਾਰ ਆ, ਉਹਨਾਂ ਦਾ ਇਹ ਕਹਿਣਾ ਹੈ। ਹੁਣ ਉਸ ਤੋਂ ਬਾਅਦ ਕੀ ਹੋਇਆ ਵੀ ਹੁਣ ਦਵਿੰਦਰ ਬੰਬੀਹਾ ਗਰੁੱਪ ਹੈ ਜਿਹੜਾ, ਤੇ ਨਾਲ ਹੀ ਜਿਹੜਾ ਇੱਕ ਹੋਰ ਗਰੁੱਪ ਆ, ਉਹ ਵੀ ਕਿਸੇ ਗੈਂਗਸਟਰ ਦੇ ਨਾਂ ਤੇ ਚੱਲਦਾ ਹੈ। ਉਹਨਾਂ ਨੇ ਹੁਣ ਹੋਰਨਾਂ ਗਾਇਕਾਂ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਕਹਿੰਦੇ ਵੀ ਤੁਸੀਂ ਇਹਨੂੰ ਮਾਰਤਾ ਤੇ ਅਸੀਂ ਜਿਹੜੇ ਤੁਹਾਡੇ ਲਾਗੇ ਬੰਨੇ ਆ ਉਹ ਜਿਹੜੇ ਆ ਮਾਰ ਦੇਣੇ ਆ। ਉਹਦੇ ਵਿੱਚ ਪੰਜਾਬ ਦੇ ਇੱਕ ਹੋਰ ਨੌਜਵਾਨ ਗਾਇਕ ਦਾ ਜਿਹੜਾ ਨਾਂ ਹੈ ਬਹੁਤ ਵੱਡੇ ਪੱਧਰ ਤੇ ਬੋਲ ਰਿਹਾ। ਸੋ ਇਹ ਤੁਸੀਂ ਦੇਖੋ ਵੀ ਸ਼ਗਨਪ੍ਰੀਤ ਦਾ ਨਾਂ ਆ ਜਾਣਾ, ਤੇ ਵਿੱਚ ਇੱਕ ਪਿੱਛੇ ਦਿਨੀ ਸ਼ਾਹਰੁਖ ਨੂੰ ਫੜਿਆ ਸੀ ਦਿੱਲੀ ਤੋਂ ਪੁਲਿਸ ਜੀ। ਨੇ, 2 ਲੱਖ ਨਾਮੀ ਬਦਮਾਸ਼ ਸੀਗਾ ਉਹ ਬੰਦੇ ਨੇ ਜਦੋਂ ਖੁਲਾਸਾ ਕੀਤਾ, ਉਹ ਕਹਿੰਦੇ ਵੀ ਜਿਹੜਾ ਇੱਕ ਤਾਂ ਹੈਗਾ ਲਾਰੈਂਸ ਬਿਸ਼ਨੋਈ, ਇੱਕ ਗੋਲਡੀ ਬਰਾੜ ਆ, ਇਸ ਤੋਂ ਇਲਾਵਾ 6 ਨਾਂ ਉਹਨੇ ਹੋਰ ਲਏ। ਇਹ ਪੰਜਾਬੀ ਗਾਇਕ ਦਾ ਮੈਨੇਜਰ ਵੀ ਕਿਹਾ ਉਹਨੇ ਇੱਕ ਦਾ। ਉਹ ਕਹਿੰਦਾ ਹੂੰ। ਵੀ ਇਹ ਬੰਦੇ ਆ ਜਿਹੜੇ ਇਹ ਪੰਜਾਬ ਦੇ ਵਿੱਚ ਕੋਈ ਵੱਡੀ ਵਾਰਦਾਤ ਕਰਨ ਦੀ ਜਿਹੜੀ ਆ ਉਹ ਸਕੀਮ ਘੜ ਰਹੇ ਆ। ਤਾਂ ਉਹ ਇਨਪੁਟਸ ਪੰਜਾਬ ਪੁਲਿਸ ਕੋਲੇ ਵੀ ਆਈਆਂ ਹੀ ਹੋਣਗੀਆਂ, ਪਰ ਉਹਨਾਂ ਇਨਪੁਟਸ ਤੇ ਕੰਮ ਕਿਉਂ ਨਹੀਂ ਹੋ ਸਕਿਆ? ਇੰਟੈਲੀਜੈਂਸ ਫੇਲ ਕਿੱਥੇ ਹੋ ਗਈ? ਇਹ ਸਭ ਤੋਂ ਵੱਡੀਆਂ ਗੱਲਾਂ ਨੇ। ਔਰ ਖਾਸ ਕਰਕੇ ਜੇ ਦੇਖੋ ਜਿਹੜੇ AN-94 ਵਰਗੇ ਹਥਿਆਰ ਆ, ਉਹ ਹੂੰ। ਪੰਜਾਬ ਦੇ ਵਿੱਚ ਆ ਗਏ। ਇਹ ਬਹੁਤ ਵੱਡੇ ਸਵਾਲਾਂ ਨੂੰ ਜਿਹੜਾ ਉਹ ਜਨਮ ਦਿੰਦੇ ਆ, ਬਹੁਤ ਵੱਡੇ ਸ਼ੰਕਿਆਂ ਨੂੰ, ਖਦਸ਼ਿਆਂ ਨੂੰ ਜਨਮ ਦਿੰਦੇ ਆ। ਔਰ ਸਭ ਤੋਂ ਵੱਡਾ ਜਿਹੜਾ ਕਾਰਨ ਆ ਉਹ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਫੇਲੀਅਰ ਜਾਂ ਹੋਰ ਨੈਗਲੀਜੈਂਸ ਨਹੀਂ, ਲਾਪਰਵਾਹੀ ਨਹੀਂ ਗੀ। ਪੰਜਾਬ ਪੁਲਿਸ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਸਿਕਿਉਰਿਟੀ ਘਟਾਈ ਆ ਉਹਨੂੰ ਪਬਲਿਕ ਕਰ ਦੇਣਾ, ਇਹ ਵੀ ਹੂੰ। ਬਹੁਤ ਵੱਡੀ ਜਿਹੜੀ ਆ ਲਾਪਰਵਾਹੀ ਕਹੀ ਜਾ ਰਹੀ ਹੈ। ਕਿਉਂਕਿ ਇਹ ਸੀਕ੍ਰੇਟਲੀ ਕੌਨਫੀਡੈਂਸ਼ੀਅਲ ਚ ਆਉਂਦੀ ਹੈ ਕੈਟਾਗਰੀ ਚ। ਬਿਲਕੁਲ। ਸਿਕਿਉਰਿਟੀ ਕਿਸੇ ਦੀ ਘਟਾਈ ਜਾਂਦੀ ਹੈ, ਕਿਸੇ ਦੀ ਵਧਾਈ ਜਾਂਦੀ ਹੈ, ਤਾਂ ਸਰਕਾਰਾਂ ਕਦੇ ਵੀ ਪਬਲਿਕਲੀ ਇਹ ਨਹੀਂ ਕਰਦੀਆਂ। ਤੇ ਉਸ ਤੋਂ ਵੀ ਜਿਹੜੀ ਮਾੜੀ ਗੱਲ ਆ ਉਹ ਇਹ ਆ ਵੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਬੰਦੇ ਇਹ ਪ੍ਰਚਾਰ ਰਹੇ ਸੀ ਵੀ ਉਹਨੂੰ ਗੱਡੀ ਦਿੱਤੀ ਵੀ ਆਲਰੇਡੀ, ਉਹ ਲੈ ਕੇ ਨਹੀਂ ਗਿਆ, ਜਦ ਕਿ ਹੂੰ। ਝੂਠ ਆ। ਗੱਡੀ ਫੋਰਚੂਨਰ ਉਹਨੇ ਬੁਲਟ ਪ੍ਰੂਫ ਆਪਦੀ ਪਰਸਨਲ ਤਿਆਰ ਕਰਾਈ ਸੀ। ਫੋਰਚੂਨਰ ਦੇ ਵਿੱਚ ਉਹਨੇ ਬੈਠਣਾ ਸੀ, ਉਹਦੇ ਪਿਤਾ ਦਾ ਇਹ ਕਹਿਣਾ ਹੈ, ਪਰ ਉਹ ਕਿਸੇ ਕਾਰਨ ਕਰਕੇ ਟਾਲ ਵੱਜ ਗਈ ਤੇ ਉਹ ਥਾਰ ਗੱਡੀ ਲੈ ਗਿਆ। ਥਾਰ ਗੱਡੀ ਜਦੋਂ ਲੈ ਗਿਆ ਤੇ ਉਹ ਗੱਡੀ ਜਿਹੜੀ ਹੈ ਬੁਲਟ ਪ੍ਰੂਫ ਨਹੀਂ ਸੀ, ਤੇ 30 ਫਾਇਰ ਕੀਤੇ ਆ ਸਿੱਧੂ ਮੂਸੇਵਾਲਾ ਤੇ, ਜਿਹਦੇ ਕਰਕੇ ਸਿਰ 'ਚ ਫਾਇਰ ਲੱਗਿਆ ਤੇ ਉਹ ਜਿਹੜੇ ਫਾਇਰ ਕੰਧਾਂ 'ਚ ਲੱਗੇ ਆ ਉਹਨਾਂ ਨੇ ਪਲਸਤਰ ਤੱਕ ਪੱਟ ਦਿੱਤਾ। ਏਡੇ ਹਥਿਆਰ ਉਹ ਇਸ ਟੈਕਨੋਲੋਜੀ ਦੇ, ਇਸ ਕੈਟਾਗਰੀ ਦੇ ਹਥਿਆਰ ਸੀਗੇ ਜਿਹਦੇ ਨਾਲ ਉਹਦਾ ਕਤਲ ਹੋਇਆ। ਪਰ ਇਸ ਕਤਲ ਨੇ ਪੰਜਾਬ ਨੂੰ ਖੌਫਜ਼ਦਾ ਤਾਂ ਕੀਤਾ ਹੀ ਕੀਤਾ, ਪਰ ਪੰਜਾਬੀਆਂ ਨੂੰ ਹੁਣ ਹੋਰ ਮਜਬੂਰ ਕਰ ਦਿੱਤਾ ਵੀ ਤੁਸੀਂ ਹੁਣ ਜਾਣਾ ਜਿਹੜਾ ਉਹ ਕਿੱਧਰ ਨੂੰ ਹੈ। ਹੂੰ। ਗੱਲਾਂ ਫੇਸਬੁੱਕ ਤੇ ਪੋਸਟਾਂ ਤੋਂ ਚੱਲੀਆਂ, ਮੰਨ ਲਓ ਅੱਜ ਵੀ ਅਸੀਂ ਦੇਖਦੇ ਹਾਂ ਫੇਸਬੁੱਕ ਪੋਸਟ ਤੋਂ ਲੜਾਈ ਹੋ ਜਾਂਦੀ ਹੈ ਪੰਜਾਬ ਦੇ ਵਿੱਚ, ਜੀ, ਜੀ। ਤਾਂ ਹੁਣ ਕਿੱਥੇ ਆ ਗਈਆਂ? ਪਿਛਲੇ ਦਿਨੀ ਇਹ ਇਸ ਤਰ੍ਹਾਂ ਦੀਆਂ ਵਾਰਦਾਤਾਂ ਹੋਈਆਂ। ਔਰ ਇੰਟੈਲੀਜੈਂਸ ਫੇਲੀਅਰ ਮੈਂ ਤਾਂ ਚੀਜ਼ਾਂ ਨੂੰ ਕਰ ਰਿਹਾ ਵਾਂ ਕਿਉਂਕਿ ਪੰਜਾਬ ਸਰਕਾਰ ਦੇ ਨਾਲ ਰਿਲੇਟਡ ਇੱਕ ਬਹੁਤ ਵੱਡੇ ਅਹੁਦੇ ਤੇ ਬੈਠੀ ਬੀਬੀ ਬਾਰੇ ਇਹ ਕਿਹਾ ਜਾ ਰਿਹਾ ਕਿ ਲਿਸਟ ਉੱਥੋਂ ਜਿਹੜੀ ਆ ਉਹ ਲੀਕ ਹੋਈ। ਲੀਕ ਹੋਈ ਆ। ਤਾਂ ਹੂੰ। ਹੁਣ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਵੀ ਰੌਲਾ ਹੈ ਕਿ ਜਿਹੜਾ ਮੀਡੀਆ ਵਾ ਉਹ ਗਿਰਜਾਂ ਵਰਗਾ, ਉਹਨੇ ਕਿਤੇ ਕਿਸੇ ਨੂੰ ਬਖਸ਼ਣਾ ਨਹੀਂ ਹੈ। ਉਹਨੇ ਲਿਸਟ ਪਬਲਿਕ ਕੀਤੀ, ਤਾਂ ਹੁਣ ਤੁਸੀਂ ਦੇਖ ਲਓ ਵੀ ਉੱਥੇ ਜਿਹੜੀ ਰਿਪੋਰਟਿੰਗ ਵੀ ਹੋ ਰਹੀ ਹੈ ਉਹਦੇ ਤੇ ਵੀ ਕਿੰਤੂ ਪਰੰਤੂ ਹੋ ਰਿਹਾ। ਪਰ ਮੈਂ ਉਧਰ ਨਾ ਜਾਂਦਾ, ਮੈਂ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਆਉਣਾ ਵੀ ਇਹ ਚੀਜ਼ਾਂ ਛੋਟੀਆਂ ਨਹੀਂ ਹੈ। ਜਦੋਂ ਪ੍ਰਧਾਨ ਮੰਤਰੀ ਦਾ ਸਿਕਿਉਰਿਟੀ ਬ੍ਰੀਚ ਹੋਇਆ ਸੀ, ਸਾਰੇ ਦੇਸ਼ ਦੇ ਵਿੱਚ ਬਵਾਲ ਮੱਚ ਗਿਆ ਸੀਗਾ, ਯਾਰ ਆਹ ਹੋ ਗਿਆ, ਖਾਲਿਸਤਾਨ ਨਾਲ ਜੋੜਿਆ ਗਿਆ, ਜੇ ਬਹੁਤ ਸਾਰੇ ਨੈਰੇਟਿਵ ਘੜੇ ਗਏ, ਬਿਰਤਾਂਤ ਘੜੇ ਗਏ। ਪਰ ਅਸਲ ਦੇ ਵਿੱਚ ਸਾਨੂੰ ਇਹ ਸਮਝਣਾ ਪੈਣਾ ਕਿ ਜਿਹੜੇ ਸਰਕਾਰੀ ਪ੍ਰੋਟੋਕੋਲ ਹੁੰਦੇ ਨੇ, ਸਰਕਾਰ ਦੇ ਕੁਝ ਕੰਮ ਕਰਨ ਦੇ ਤਰੀਕੇ ਹੁੰਦੇ ਨੇ, ਹਰ ਚੀਜ਼ ਤੁਸੀਂ ਪਬਲਿਕ ਨਹੀਂ ਕਰ ਸਕਦੇ। ਬਿਨਾਂ ਇਸਦੇ ਇਹਨਾਂ ਚੀਜ਼ਾਂ ਨੂੰ ਕਿ ਥ੍ਰੈਟ ਐਨਾਲਾਈਜ਼ ਹੁੰਦਾ, ਬਿਨਾਂ ਇਹ ਚੀਜ਼ ਦੇ ਜਾਂਚ ਕੀਤੇ ਕਿ ਯਾਰ ਇਹ ਬੰਦਾ ਏਡਾ ਵੱਡਾ ਟੈਕਸ ਪੇਅਰ ਆ, ਬਿਨਾਂ ਇਸਦੇ ਕਿ ਇਹਦੇ 2 ਵਾਰੀ ਇਸ ਤਰ੍ਹਾਂ ਦੇ ਅਟੈਂਪਟ ਹੋ ਚੁੱਕੇ ਆ, ਤਾਂ ਤੁਸੀਂ ਉਹਦੀ ਸਿਕਿਉਰਿਟੀ ਦੇ ਵਿੱਚ ਕੱਟ ਕਰਕੇ ਉਹਨੂੰ ਪਬਲਿਕ ਕਰਤਾ, ਤੇ ਇਹਦਾ ਜਿਹੜਾ ਖਮਿਆਜ਼ਾ ਉਹਦੇ ਪਰਿਵਾਰ ਨੂੰ ਭੁਗਤਣਾ ਪਿਆ। ਹੋ ਸਕਦਾ ਚੀਜ਼ਾਂ ਇਹ ਤੋਂ ਪਹਿਲਾਂ ਦੀਆਂ ਪਲਾਨ ਹੋਣ, ਪਰ ਹੁਣ ਆਹ ਜਿਹੜੇ ਨਾਂ ਆ ਇਹ ਆਉਣਗੇ ਜ਼ਰੂਰ। ਉਹ ਦੂਜੀ ਵੱਡੀ ਫੇਲੀਅਰ ਆ। ਇੱਕ ਮੋਹਾਲੀ ਦੇ ਵਿੱਚ ਜਿਹੜਾ ਰਾਕਟ ਲਾਂਚਰ ਨਾਲ ਹਮਲਾ ਹੋਇਆ ਸੀ, ਤੇ ਉਸ ਤੋਂ ਬਾਅਦ ਦਾ ਸਿੱਧੂ ਜੀ। ਮੂਸੇਵਾਲਾ ਦੇ ਮਾਮਲੇ ਦੇ ਵਿੱਚ। ਜੀ। ਜੀ, ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰ ਸਕਦੇ ਹੋ। ਨੰਬਰ ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਹੈ 408 272 5200, 4082725252।